ਮਾਮੂ ਖਰਲ ਦੇ ਘਰ ਦੁਆਲੇ ਜਿੱਥੇ ਕਦੀ ਕਿਸੇ ਬੰਦੇ ਜਾਂ ਬੀਬੀ ਭੁੱਲ ਕੇ ਵੀ ਜਾਤੀ ਨਹੀਂ ਸੀ ਪਾਈ, ਅੱਜ ਉੱਥੇ ਮੇਲਾ ਲੱਗਾ ਹੋਇਆ ਸੀ। ਔਰਤਾਂ, ਮੁਟਿਆਰਾਂ ਤੇ ਬਾਲ ਆਪਣੇ ਕੋਠਿਆਂ ਉੱਤੇ ਚੜ੍ਹੇ ਮਾਮੂ ਦੇ ਘਰ ਤਮਾਸ਼ਾ ਵੇਖਣ ਵਿੱਚ ਇੱਕ ਦੂਜੀ ਤੋਂ ਅੱਗੇ ਹੋ ਜਾਂਦੇ ਸਨ। ਇੱਕ ਦੂਜੇ ਨਾਲ ਸਲਾਹ ਮਸ਼ਵਰਾ ਕਰਨ ਦੇ ਨਾਲ ਨਾਲ ਮਾਮੂ ਦੇ ਘਰ ਦੀ ਚਾਰ ਦੀਵਾਰੀ ਨੂੰ ਵੀ ਤਾੜਦੇ ਨੇ। ਕਿੱਥੋਂ ਕਿੱਥੋਂ ਕੰਧ ਟੱਪੀ ਜਾ ਸਕਦੀ ਏ। ਚਾਰ ਦੀਵਾਰੀ ਦੇ ਅੰਦਰ ਬੁੱਢਾ ਮਾਮੂ ਮੰਜੀ ਉੱਤੇ ਲੰਮਾ ਪਿਆ ਖੰਘਦਾ ਪਿਆ ਹੈ। ਸਕੀਨਾ ਆਉਣ ਵਾਲੀ ਘੜੀ ਤੋਂ ਬੇਖਬਰ ਆਪਣੇ ਘਰ ਦੇ ਕੰਮ ਕਾਜ ਵਿੱਚ ਰੁੱਝੀ ਹੋਈ ਏ। ਤਾਈ ਕਿਸੇ ਕੰਮ ਘਰੋਂ ਬਾਹਰ ਗਈ ਹੋਈ ਸੀ। ਤਾਈ ਦਿਲਾਵਰ ਨੂੰ ਵੀ ਨਾਲ ਹੀ ਲੈ ਗਈ ਹੋਈ ਸੀ। ਤਾਈ ਦੇ ਖਿਆਲ ਵਿੱਚ ਦਿਲਾਵਰ ਮਾਂ ਕੋਲ ਰਿਹਾ ਤੇ ਉਸ ਘਰ ਦਾ ਕੰਮ ਕਾਜ ਨਹੀਂ ਕਰਨ ਦੇਣਾ। ਤਾਈ ਅਜੇ ਘਰੋਂ ਬਾਹਰ ਥੋੜੀ ਦੂਰ ਹੀ ਗਈ ਹੋਣੀ ਏ ਭਈ ਮਗਰੋਂ ਦੋਸਾ ਤੇ ਗਨੀ ਮਾਮੂ ਦੇ ਬੂਹੇ ਅੱਗੇ ਆਣ ਖਲੋਤੇ। ਬਾਕੀ ਮੁੰਡੇ ਸ਼ੁਗਲ ਤਮਾਸ਼ੇ ਕਾਰਨ ਇਕੱਠੇ ਹੋਏ। ਪਹਿਲੇ ਤੂੰ ਅੰਦਰ ਜਾ ਕੇ ਸਕੀਨਾ ਨੂੰ ਮਨਾਉਣ ਦਾ ਯਤਨ ਤੇ ਕਰ, ਦੋਸੇ ਸਕੀਨਾ ਦੇ ਮਾਮੇ ਗਨੀ ਨੂੰ ਧੜਕਦੇ ਦਿਲ ਨਾਲ ਆਖਿਆ। ਆਖਰ ਤੇਰੀ ਬਾਂਝੀ ਏ। ਅਸਲ ਵਿੱਚ ਉਹ ਸਭ ਤੋਂ ਪਹਿਲੇ ਸਕੀਨਾ ਨੂੰ ਵੇਖਣ ਲਈ ਬੇਸਬਰ ਹੋ ਰਿਹਾ ਸੀ। ਇੱਕ ਅਰਸੇ ਤੋਂ ਸਕੀਨਾ ਦੀ ਇੱਕ ਝਲਕ ਵੇਖਣ ਲਈ ਉਸ ਕਈ ਯਤਨ ਕੀਤੇ, ਪਰ ਅੱਜ ਤੀਕ ਉਹਨੂੰ ਹਰ ਵਾਰ ਮਾਯੂਸੀ ਹੋਈ। ਅੱਜ ਆਖਰੀ ਵਾਰ ਤੇ ਉਹਦਾ ਦਿਲ ਉਛਲ ਪਵੇ। ਕਿਹੜਾ ਵਕਤ ਹੋਵੇ ਉਹ ਉੱਡ ਕੇ ਸਕੀਨਾ ਕੋਲ ਚਲਾ ਜਾਵੇ ਤੇ ਜਾਂਦਿਆਂ ਹੀ ਸਕੀਨਾ ਬਾਵੀ ਨੂੰ ਕਲਾਵੇ ਵਿੱਚ ਭਰ ਕੇ ਉੱਡ ਆਵੇ, ਕਿਸੇ ਨੂੰ ਵੇਖਣ ਨਾ ਦੇਵੇ। ਪਰ ਨਾਲ ਹੀ ਇੱਕ ਖੌਫ ਵੀ ਦਿਲ ਵਿੱਚ ਬੈਠਾ ਹੋਇਆ ਸੀ ਭਈ ਅਜੇ ਤੀਕ ਸਕੀਨਾ ਹਫੀਜ਼ ਦੀ ਵਹੁਟੀ ਏ। ਜਾਓ ਅੱਗੇ ਵਧੋ। ਪਿੱਛੋਂ ਮੁੰਡਿਆਂ ਸਰਗੋਸ਼ੀ ਤੇ ਖੀ ਹਾਸੇ ਨਾਲ ਹਲਾਸ਼ੇਰੀ ਦਿੱਤੀ। ਮੁੰਡਿਆਂ ਦੀ ਹਲਾਸ਼ੇਰੀ ਤੇ ਦੋਸੇ ਦੇ ਵਾਰ-ਵਾਰ ਆਖਣ ਨਾਲ ਗਨੀ ਅੱਗੇ ਬੂਹੇ ਵੱਲ ਵਧਿਆ, ਪਰ ਫੇਰ ਪਿੱਛੇ ਪਰਤ ਕੇ ਉਸ ਦੋਸੇ ਨੂੰ ਆਪਣਾ ਖੌਫ ਦੱਸਿਆ। ਯਾਰ ਕਿਧਰੇ ਉਲਟੀ ਦੀ ਪੁਲਟੀ ਨਾ ਪੈ ਜਾਵੇ। ਕਿਹੜੀ ਉਲਟੀ ਦੀ ਪੁਲਟੀ ਪੈਂਦੀ ਫਿਰਦੀ ਏ? ਦੋਸੇ ਖਿੱਚ ਕੇ ਆਖਿਆ। ਮਲਕ ਰਿਆਜ਼ ਦੀ ਇਹੋ ਵਰਜ਼ੀ ਏ। ਮੌਲਵੀ ਵੀ ਮੇਰੇ ਹੱਥ ਵਿੱਚ ਸਮਝ। ਜਾਂਦੇ ਹੀ 2 ਕਲਮੇ ਪੜਵਾ ਕੇ ਮੇਰੇ ਹਵਾਲੇ ਕਰ। ਜਾ। ਦੋਸੇ ਧੱਕਾ ਮਾਰ ਕੇ ਬੂਹੇ ਵੱਲ ਕੀਤਾ। ਛੇਤੀ ਕਰ। ਤਾਈ ਵੀ ਘਰ ਕੋਈ ਨਹੀਂ। ਮਾਮੂ ਕੁਝ ਨਹੀਂ ਆਖਦਾ। ਉਹਦੇ ਨਾਲ ਗੱਲ ਹੋ ਗਈ ਹੋਣੀ ਹੈ ਮਲਕ ਰਿਆਜ਼ ਦੀ। ਗਨੀ ਡਰਦਾ ਬੂਹਾ ਲੰਘ ਹੀ ਗਿਆ। ਸਕੀਨਾ ਚੁੱਲ੍ਹੇ ਸਾਹਮਣੇ ਬੈਠੀ ਰੋਟੀਆਂ ਪਕਾ ਰਹੀ ਸੀ। ਉਸ ਆਟੇ ਦਾ ਪੇੜਾ ਗੋਲ ਕਰਦਿਆਂ ਹੋਇਆ ਵੇਖਿਆ ਉਹਦਾ ਮਾਮਾ ਗਨੀ ਉਹਦੇ ਵੱਲ ਆ ਰਿਹਾ ਹੈ। ਖੌਫ ਤੇ ਹੈਰਾਨੀ ਨਾਲ ਪੇੜਾ ਕਰਦੀ ਦੇ ਹੱਥ ਰੁਕ ਗਏ। ਉਹਨੂੰ ਸਮਝ ਨਹੀਂ ਆ ਰਹੀ ਇਸ ਵੇਲੇ ਮਾਮੇ ਦੇ ਆਉਣ ਦਾ ਕੀ ਮਤਲਬ ਹੈ। ਸਕੀਨਾ ਨੀਵੀਂ ਪਾ ਕੇ ਪੇੜੇ ਨੂੰ ਰੋਟੀ ਬਣਾਉਣ ਲਈ 2 ਹੱਥਾਂ ਨਾਲ ਥਾਪੜ ਰੋਟੀ ਬਣਾ ਕੇ ਤਵੇ ਉੱਤੇ ਪਾ ਦਿੱਤਾ। ਗਨੀ ਸਕੀਨਾ ਦੇ ਕੋਲ ਆ ਕੇ ਖਲੋ ਗਿਆ। ਉਹਨੂੰ ਸਮਝ ਨਹੀਂ ਆ ਰਹੀ ਭਈ ਕੀ ਕਰੇ। ਸਕੀਨਾ ਹੋਰ ਸੁੰਗੜ ਗਈ, ਪਰ ਨਾਲ ਹੀ ਤੌਣ ਨਾਲੋਂ ਆਟਾ ਤੋੜ ਕੇ ਦੂਜਾ ਪੇੜਾ ਬਣਾਉਣ ਲਈ ਕੋਈ ਸੁੱਕਾ ਆਟਾ ਲਾਇਆ ਜਿਹੜਾ ਨਾਲ ਹੀ ਪਰਾਤ ਵਿੱਚ ਰੱਖਿਆ ਹੋਇਆ ਸੀ। ਗਨੀ ਥੋੜੀ ਜਿਹੀ ਝਿਜਕ ਮਗਰੋਂ ਸਕੀਨਾ ਦੀ ਪੇੜੇ ਵਾਲੀ ਬਾਂਹ ਨੂੰ ਹੱਥ ਪਾਇਆ, ਪਰਤ ਕੇ ਬੂਹੇ ਵੱਲ ਵੇਖਿਆ ਜਿੱਥੋਂ ਦੋਸਾ ਤੇ ਹੋਰ ਮੁੰਡੇ ਜਾਗਦੇ ਹੋਏ ਗਨੀ ਨੂੰ ਇਸ਼ਾਰੇ ਨਾਲ ਕਹਿ ਰਹੇ ਸਨ, ਖਿੱਚ ਲਿਆ। ਪਰ ਸਕੀਨਾ ਫੁਰਤੀ ਨਾਲ ਉੱਠ ਕੇ ਬਾਂਹ ਛੁਡਾਈ ਤੇ ਗੁੱਸੇ ਨਾਲ ਬੋਲੀ, ਦਫਾ ਹੋ ਜਾ। ਇੱਥੇ ਕੀ ਲੈਣਾ ਹੈ? ਮੈਂ ਕੀ ਲੱਗਨੇ ਆ ਤੇਰੀ? ਮਰਦ ਹੋਣ ਦੇ ਅਹਿਸਾਸ ਨਾਲ ਦੁਬਾਰਾ ਗਨੀ ਨੇ ਉਹਦੀ ਵੀਣੀ ਮਜ਼ਬੂਤੀ ਨਾਲ ਫੜੀ, ਬੂਹੇ ਵੱਲ ਧੱਕਾ ਦਿੱਤਾ। ਦੱਸਣਾ ਵਾ ਕੀ ਲੱਗਣਾ ਵਾ ਤੇਰਾ ਹਰਾਮ ਖੋਰੇ, ਚੱਲ ਨਿਕਲ ਇੱਥੋਂ। ਸਕੀਨਾ ਦੁਬਾਰਾ ਗੁੱਸੇ ਨਾਲ ਵੀਣੀ ਛੁਡਾ ਲਈ। ਦੋਸੇ ਨੂੰ ਧੱਕਾ ਮਾਰਿਆ। ਗਨੀ ਨੇ ਵੀਣੀ ਘੁੱਟ ਕੇ ਫੜੀ ਹੋਈ ਸੀ। ਸਕੀਨਾ ਦੇ ਧੱਕਾ ਦੇਣ ਨਾਲ ਗਨੀ ਆਪਣੇ ਆਪ ਨੂੰ ਸੰਭਾਲ ਨਾ ਸਕਿਆ, ਪਿਛਲੇ ਭਾਰ ਡਿੱਗ ਪਿਆ। ਪਰ ਨਾਲ ਹੀ ਸਕੀਨਾ ਦੀਆਂ ਚੂੜੀਆਂ ਟੁੱਟ ਕੇ ਖਿਲਰ ਗਈਆਂ। ਕੁਝ ਟੋਟੇ ਵੀਣੀ ਨੂੰ ਰਗੜਦੇ ਹੋਏ ਬਾਂਹ ਵਿੱਚ ਖੁੱਭ ਗਏ। ਵੀਣੀ ਦੇ ਲਹੂ ਨੂੰ ਉਸ ਚੁੰਨੀ ਦੇ ਪੱਲੂ ਨਾਲ ਸਾਫ਼ ਕੀਤਾ, ਪਰ ਰੱਤ ਫੇਰ ਸਿਮ ਪਵੇ। ਸਕੀਨਾ ਵਾਰ-ਵਾਰ ਲਹੂ ਸਾਫ਼ ਕਰਦੀ ਤੇ ਲਹੂ ਫੇਰ ਸਿਮ ਪਵੇ। ਸਕੀਨਾ ਦੇ ਧੱਕੇ ਨਾਲ ਗਨੀ ਡਿੱਗਾ ਤੇ ਉੱਠ ਬੈਠਾ, ਪਰ ਉਹਨੂੰ ਨਸ਼ੇ ਦੀ ਵਜ੍ਹਾ ਨਾਲ ਆਪਣੀ ਕਮਜ਼ੋਰੀ ਦਾ ਅਹਿਸਾਸ ਹੋਇਆ। ਉਸ ਛੇਤੀ ਨਾਲ ਉਛਲ ਕੇ ਸਕੀਨਾ ਨੂੰ ਵਾਲਾਂ ਤੋਂ ਫੜ ਲਿਆ। ਸਕੀਨਾ ਵਾਲ ਛੁਡਾਉਣ ਲਈ ਸਿਰ ਨੂੰ ਜੂਣਾ ਮਾਰਿਆ। ਵਾਲਾਂ ਦਾ ਗੁੱਛਾ ਗਨੀ ਦੇ ਹੱਥ ਵਿੱਚ ਰਹਿ ਗਿਆ। ਸਕੀਨਾ ਦੁੱਖ ਜਰਦੀ ਹੋਈ ਪਿੱਛੇ ਹਟ ਕੇ ਤੰਦੂਰੀ ਕੋਲੋਂ ਕੁੱਡਣ ਫੜ ਲਿਆਈ। ਇੰਨੀ ਦੇਰ ਵਿੱਚ ਦੋਸਾ ਤੇ ਹੋਰ ਮੁੰਡੇ ਅੰਦਰ ਆ ਗਏ। ਉਹਨਾਂ ਦੇ ਨਾਲ ਕੁਝ ਬਾਲ ਵੀ ਲੰਘ ਆਏ, ਜਿਨ੍ਹਾਂ ਤਾੜੀ ਮਾਰ ਕੇ ਗਨੀ ਤੇ ਸਕੀਨਾ ਦੀ ਲੜਾਈ ਨੂੰ ਤਮਾਸ਼ਾ ਸਮਝ ਕੇ ਦਾਤ ਦਿੱਤੀ। ਆਪਣੇ ਦੁਆਲੇ ਭੀੜ ਵੇਖ ਕੇ ਸਕੀਨਾ ਅੰਦਰ ਨੂੰ ਉਲਰੀ, ਪਰ ਕੋਠੇ ਦੇ ਅੰਦਰ ਜਾਣ ਤੋਂ ਪਹਿਲਾਂ ਹੀ ਦੋਸੇ ਸਕੀਨਾ ਨੂੰ ਜੱਫਾ ਮਾਰ ਲਿਆ। ਦੋਸੇ ਦੀ ਵੇਖਾ ਵੇਖੀ ਹੋਰ ਮੁੰਡਿਆਂ ਵੀ ਸਕੀਨਾ ਨੂੰ ਬਾਹੋਂ ਫੜ ਕੇ ਘਰੋਂ ਬਾਹਰ ਖਿੱਚ ਲਿਆ। ਫੇਰ ਪਤਾ ਨਹੀਂ ਕਿਹੜੇ ਗੱਭਰੂ ਦੇ ਹੱਥ ਸਕੀਨਾ ਦੇ ਜੁੱਸੇ ਨੂੰ ਟੋਂਦੇ ਗਏ।
ਸਕੀਨਾ ਬਸ ਮੱਛੀ ਵਾਂਗਰ ਤੜਫਦੀ ਹੋਈ ਗਨੀ ਦੇ ਵਿਹੜੇ ਤਾਈਂ ਅਪੜ ਗਈ। ਬੁੱਢਾ ਇਮਾਮਦੀਨ ਚੁੱਪਚਾਪ ਮੰਜੀ ਉੱਤੇ ਬੈਠਾ ਬਿਟ-ਬਿਟ ਵੇਖਦਾ ਰਿਹਾ। ਬੁੱਢੇ ਮਾਮੂ ਦੀ ਜ਼ਿੰਦਗੀ ਵਿੱਚ ਬਰਬਾਦੀ ਲਿਆਉਣ ਵਾਲੀ ਜ਼ਹਿਰ ਨੂੰ ਬੂਹਿਓਂ ਬਾਹਰ ਘਸੀਟ ਲਿਆ ਗਿਆ। ਤਵੇ ਪਈ ਰੋਟੀ ਲੁੱਸਦੀ ਹੋਈ ਨੇ ਧੂੰਆਂ ਕੱਢਿਆ, ਫਿਰ ਸੜ ਕੇ ਸੁਆਹ ਹੋ ਗਈ। ਚੁੱਲ੍ਹੇ ਵਿੱਚ ਬਲਣ ਵਾਲੀ ਅੱਗ ਭਾਵੇਂ ਬੁਝ ਗਈ ਸੀ, ਪਰ ਹਾਲੀ ਉਹਦੀ ਸੁਆਹ ਵਿੱਚੋਂ ਸੇਕ ਨਿਕਲ ਰਿਹਾ ਸੀ। ਹਾਲੀ ਤੀਕ ਲੋਕ ਕੋਠਿਆਂ ਦੇ ਬਨੇਰਿਆਂ ਉੱਤੇ ਬੈਠੇ ਤਮਾਸ਼ਾ ਵੇਖਣ ਮਗਰੋਂ ਤਬਸਰਿਆਂ ਵਿੱਚ ਰੁੱਝੇ ਹੋਏ ਸਨ। ਇਮਾਮਦੀਨ ਦੇ ਜੁੱਗੇ ਦੀ ਬਰਬਾਦੀ ਤੇ ਕਿਸੇ ਨੂੰ ਤਰਸ ਨਾ ਆਇਆ। ਸਕੀਨਾ ਦੀ ਬੇਬਸੀ, ਇਮਾਮਦੀਨ ਦਾ ਨਿੰਮੂ ਜਾਣਾ ਹੋ ਰਾਣਾ ਲੋਕਾਂ ਲਈ ਟਿਚਕਰਾਂ ਤੇ ਮਖੌਲਾਂ ਦਾ ਮੌਜੂ ਬਣਿਆ ਹੋਇਆ ਸੀ। ਕਾਫੀ ਲੋਕ ਅਜੇ ਬਨੇਰਿਆਂ ਉੱਤੇ ਬੈਠੇ ਖਬਰੇ ਕਿਸੇ ਹੋਰ ਤਮਾਸ਼ੇ ਦੀ ਉਡੀਕ ਵਿੱਚ ਸਨ। ਦੂਰੋਂ ਆਉਂਦੀ ਤਾਈ ਦਾ ਧਿਆਨ ਪਿੰਡ ਵੱਲ ਗਿਆ। ਆਪਣੇ ਘਰ ਦੁਆਲੇ ਕੋਠਿਆਂ ਉੱਤੇ ਭੀੜ ਲੱਗੀ ਵੇਖ ਕੇ ਉਹਦੇ ਦਿਲ ਸ਼ੱਕ ਪਿਆ। ਖੁਦਾ ਖੈਰ ਕਰੇ, ਕਿਧਰੇ ਇਮਾਮਦੀਨ ਨੂੰ ਕੁਝ ਹੋ ਨਾ ਗਿਆ ਹੋਵੇ। ਤਾਈ ਦਾ ਖਿਆਲ ਆਪਣੇ ਖਾਵੰਦ ਦੀ ਬਿਮਾਰੀ ਵੱਲ ਗਿਆ। ਜਿਹਾ ਕਿੱਲੇ ਵੱਜਾ, ਜਿਹਾ ਚੋਰਾਂ ਖੜਿਆ। ਤਾਈ ਇੱਕ ਡੂੰਘੀ ਲੰਮੀ ਸੋਚ ਮਗਰੋਂ ਠੰਡਾ ਸਾਹ ਲਿਆ। ਕਿ ਸੀ ਜੇ ਮੌਤ ਚੱਜ ਨਾਲ ਆਉਂਦੀ, ਅੰਦਰੋਂ ਅੰਦਰੀ ਸ਼ਰਮ ਨਾਲ ਆਪਣੇ ਆਪ ਨੂੰ ਆਪ ਹੀ ਗਾਲ ਲੈਣਾ ਕਿੱਥੋਂ ਦਾ ਮਰਦ ਪੁਣਾ ਹੈ। ਤਾਈ ਆਪਣੇ ਖਾਵੰਦ ਦੇ ਗੇਦੀ ਪੁਣੇ ਤੇ ਅਫਸੋਸ ਕੀਤਾ। ਕਾਲੀ ਕਾਲੀ ਪੈਰ ਪੁੱਟੇ। ਕਾਲੀ ਟੁਰਨ ਨਾਲ ਸਿਰ ਤੇ ਚੁੱਕੇ ਘੜੇ ਵਿੱਚੋਂ ਪਾਣੀ ਛਲਕ ਛਲਕ ਕੇ ਤਾਈ ਦੇ ਮੋਢਿਆਂ ਨੂੰ ਭਿਉਂ ਰਿਹਾ ਸੀ। ਕੁੱਛੜ ਚੁੱਕਿਆ ਦਿਲਾਵਰ ਤਾਈ ਦੇ ਮੋਢੇ ਲੱਗਾ ਘੂਕ ਸੁੱਤਾ ਹੋਇਆ ਤਾਈ ਦੇ ਖਿਆਲਾਂ ਤੋਂ ਬੇਖਬਰ ਸੀ। ਘੜੇ ਵਿੱਚੋਂ ਛਲਕਦਾ ਪਾਣੀ ਦਿਲਾਵਰ ਉੱਤੇ ਵੀ ਪਿਆ। ਉਹਦੀ ਨੀਂਦਰ ਖਰਾਬ ਹੋਈ ਤੇ ਉਸ ਤਾਈ ਦੇ ਮੂੰਹ ਵੱਲ ਵੇਖ ਕੇ ਸਮਝਣ ਦੀ ਕੋਸ਼ਿਸ਼ ਕੀਤੀ। ਤਾਈ ਅੱਜ ਇੰਨੀ ਕਾਹਲੀ ਕਿਉਂ ਹੋ ਰਹੀ ਏ? ਦਿਲਾਵਰ ਦੀ ਬੇਚੈਨੀ ਸਮਝ ਕੇ ਤਾਈ ਪੈਰ ਸੰਭਲ ਕੇ ਟਿਕਾਏ, ਜਿਹਦੀ ਵਜ੍ਹਾ ਨਾਲ ਤੇਜ਼ ਟੁਰਨ ਵਿੱਚ ਕੋਈ ਸੁਸਤੀ ਜੀ ਆ ਗਈ। ਕੋਠਿਆਂ ਚੜੀ ਭੀੜ ਵਿੱਚੋਂ ਕਿਸੇ ਤਾਈ ਦੇ ਆਉਣ ਦਾ ਐਲਾਨ ਕੀਤਾ। ਤਾਈ ਵੀ ਆ ਗਈ ਜੇ। ਜਿੰਨੇ ਵੱਡੇ ਆਪਣੇ ਆਪਣੇ ਕੰਮੀ ਰੁੱਝੇ ਸਨ, ਤਾਈ ਦਾ ਨਾਂ ਸੁਣ ਕੇ ਭੱਜ ਪੌੜੀਆਂ ਜਾ ਚੜੇ। ਵੇਖੀਏ ਹੁਣ ਕੀ ਹੁੰਦਾ ਏ। ਤਾਈ ਪਿੰਡ ਦੀ ਭੀੜੀ ਗਲੀ ਵਿੱਚੋਂ ਹੁੰਦੀ ਹੋਈ ਆਪਣੇ ਘਰ ਛੇਤੀ ਅਪੜਨਾ ਚਾਹੁੰਦੀ ਸੀ। ਨਿੱਕਾ ਦਿਲਾਵਰ ਕੋਠੇ ਚੜੇ ਲੋਕਾਂ ਨੂੰ ਬਿਟ-ਬਿਟ ਵੇਖੀ ਜਾ ਰਿਹਾ ਸੀ। ਲੋਕਾਂ ਦੀਆਂ ਅੱਖਾਂ ਵਿੱਚ ਅਜਬ ਚਮਕ ਤੇ ਖਚਰੋਟ ਮੁਸਕਰਾਨ ਤਾਈ ਨੂੰ ਹੋਰ ਸ਼ੱਕ ਵਿੱਚ ਪਾਇਆ। ਉਹਨੂੰ ਕਈ ਖਿਆਲ ਆਏ ਤੇ ਗਏ। ਹਫੀਜ਼ ਆ ਗਿਆ ਹੋਣਾ ਹੈ। ਨਹੀਂ, ਹਫੀਜ਼ ਆਇਆ ਹੁੰਦਾ ਤੇ ਕਿਸੇ ਨੂੰ ਇੰਜ ਤਮਾਸ਼ਾ ਬਣਾਉਣ ਦਾ ਹੌਸਲਾ ਨਹੀਂ ਸੀ ਹੋਣਾ। ਤਾਈ ਬਤੇਰੇ ਗਵੇੜ ਲਾਏ, ਪਰ ਕੋਈ ਗੱਲ ਸਮਝ ਨਾ ਆਈ। ਹੁਣ ਉਸ ਲੋਕਾਂ ਵੱਲ ਉੱਕਾ ਧਿਆਨ ਨਾ ਕੀਤਾ। ਉਹ ਜੇ ਕੋਈ ਸਮਝੀ ਤੇ ਬਸ ਇੰਨਾ, ਇਹ ਮੌਤ ਨਹੀਂ, ਕੁਝ ਹੋਰ ਜਾਪਦਾ ਏ। ਇਹ ਵਾਰੀ ਰਲੀਆਂ ਸਨ। ਲੋਕਾਂ ਦੀਆਂ ਨਜ਼ਰਾਂ ਨੂੰ ਸਹਿੰਦੀ ਹੋਈ ਤਾਈ ਆਪਣੇ ਘਰ ਦੀ ਦਹਲੀਜ਼ ਟੱਪੀ। ਉਹਨੇ ਸਾਰੇ ਵਿਹੜੇ ਵਿੱਚ ਧਿਆਨ ਮਾਰਿਆ। ਇਮਾਮਦੀਨ ਸਾਹਮਣੇ ਮੰਜੀ ਉੱਤੇ ਗੁੰਮ-ਸੁੰਮ ਪਿਆ ਤਾਈ ਨੂੰ ਵੇਖ ਕੇ ਅੱਖਾਂ ਮੀਟ ਗਿਆ। ਉਸ ਦਿਲਾਵਰ ਨੂੰ ਕੁਛੜੋਂ ਉਤਾਰਿਆ। ਉਹਨੂੰ ਸਕੀਨਾ ਨਜ਼ਰ ਨਾ ਆਈ। ਛੇਤੀ ਨਾਲ ਅੰਦਰ ਗਈ। ਸਕੀਨਾ ਉੱਥੇ ਵੀ ਨਹੀਂ ਸੀ। ਤਾਈ ਸਮਝ ਗਈ, ਇੱਥੇ ਲੋਕਾਂ ਕੇ ਤਮਾਸ਼ਾ ਵੇਖਿਆ ਹੋਣਾ ਹੈ। ਤਾਈ ਦੀਆਂ ਨਜ਼ਰਾਂ ਪੂਰੇ ਵਿਹੜੇ ਵਿੱਚ ਫਿਰ ਰਹੀਆਂ ਸੀ। ਚੁੱਲ੍ਹੇ ਦੀ ਅੱਗ ਬੁਝ ਗਈ ਹੋਈ ਸੀ, ਪਰ ਸੁਆਹ ਹਾਲੀ ਗਰਮ ਸੀ। ਤਵੇ ਉੱਤੇ ਰੋਟੀ ਚੁਰੜ-ਮੁਰੜ ਹੋਈ ਸੜ ਕੇ ਸੁਆਹ ਬੜੀ ਨਜ਼ਰ ਆਈ। ਸਾਹਮਣੇ ਵਾਲਾਂ ਦੀ ਲੱਟ ਗੁੱਛਾ-ਮੁੱਛਾ ਹੋਈ ਡਿੱਗੀ ਵੇਖ ਕੇ ਤਾਈ ਦੇ ਕਲੇਜੇ ਰੁਗ ਭਰਿਆ ਗਿਆ। ਪਰਾਤ ਵਿੱਚ ਗੁੱਝੇ ਆਟੇ, ਚੁੱਲ੍ਹੇ ਦੇ ਕੋਲ ਹੀ ਕਲਿੱਪਾਂ ਦੀ ਜੋੜੀ ਟੁੱਟੀ ਪਈ ਵੇਖ ਕੇ ਤਾਈ ਦੇ ਜੁੱਸੇ ਵਿੱਚ ਇੱਕ ਲਹਿਰ ਉੱਠੀ ਤੇ ਉਹਦਾ ਪੂਰਾ ਵਜੂਦ ਕੰਬ ਗਿਆ। ਟੁੱਟੀਆਂ ਚੂੜੀਆਂ ਦੇ ਟੋਟੇ ਚੁੱਲ੍ਹੇ ਦੇ ਆਲ-ਦੁਆਲ ਤੇ ਵਿਹੜੇ ਵਿੱਚ ਖਿਲਰੇ ਹੋਏ ਸਨ। ਚਿੱਟੀ ਚੁੰਨੀ ਦਾ ਪੱਲੂ ਖੂਨ ਨਾਲ ਲਿਬੜਿਆ ਵਿਹੜੇ ਵਿੱਚ ਹੋਣ ਵਾਲੇ ਧਰੋਹ ਤੇ ਫੂੜੀ ਵਾਂਗ ਵਿਛਿਆ ਮਾਤਮ ਕਰ ਰਿਹਾ ਸੀ। ਇਮਾਮਦੀਨ ਆਪਣੀ ਵਹੁਟੀ ਦੀ ਇੱਕ-ਇੱਕ ਹਰਕਤ ਨੂੰ ਬੜੇ ਗੌਰ ਨਾਲ ਪੜ੍ਹਨ ਦੀ ਕੋਸ਼ਿਸ਼ ਵਿੱਚ ਲੱਗਾ ਸੋਚ ਰਿਹਾ ਸੀ, ਵੇਖੀਏ ਹੁਣ ਇਹ ਕੀ ਕਰਦੀ ਏ। ਬਾਜ਼ ਤਾਂ ਹੱਥੋਂ ਨਿਕਲ ਗਿਆ। ਤਾਈ ਵੀ ਮਹਿਸੂਸ ਕੀਤਾ ਕੋਈ ਮੈਨੂੰ ਵੇਖ ਰਿਹਾ ਏ। ਹੌਲੀ-ਹੌਲੀ ਪੈਰਾਂ ਨੂੰ ਦਰੀਕਦੀ ਹੋਈ ਆਪਣੇ ਖਾਵੰਦ ਦੇ ਨੇੜੇ ਹੋਈ। ਗੁੱਸੇ ਵਿੱਚ ਕੰਬਦੀ ਆਵਾਜ਼ ਨਾਲ ਬੋਲਣ ਲੱਗੀ ਤੇ ਬਸ ਨਿਰੇ ਬੋਲ ਹੀ ਕੰਬਦੇ ਰਹਿ ਗਏ। ਇਮਾਮਦੀਨ ਆਪਣੀ ਵਹੁਟੀ ਦੀਆਂ ਅੱਖਾਂ ਨਫ਼ਰਤ ਨਾਲ ਭਰੀਆਂ ਵੇਖ ਕੇ ਸਹਿਮ ਗਿਆ। ਤਾਈ ਹੋਰ ਮੰਜੀ ਦੇ ਨੇੜੇ ਹੋਈ ਤੇ ਜ਼ਰਾ ਸੰਭਲ ਕੇ ਬੋਲੀ, ਮੇਰੇ ਵਿਹੜੇ ਕੌਣ ਆਇਆ ਸੀ? ਹੁਣ ਦੀ ਵਾਰੀ ਉਹਦੀ ਆਵਾਜ਼ ਖਿਲਰੀ ਹੋਈ ਸੀ। ਇਮਾਮਦੀਨ ਚੁੱਪ ਰਿਹਾ। ਖਾਵੰਦ ਦੀ ਖਾਮੋਸ਼ੀ ਉਹਨੂੰ ਹੋਰ ਗੁੱਸਾ ਦਿਵਾਇਆ। ਮੈਂ ਪੁੱਛਣੀ ਆ, ਇੱਥੇ ਕੌਣ ਆਇਆ ਸੀ? ਆਵਾਜ਼ ਦੀ ਕੜਕ ਨਾਲ ਇਮਾਮਦੀਨ ਤਰਬੇਕ ਗਿਆ। ਹੌਲੀ-ਹੌਲੀ ਅੜ ਕੇ ਬੋਲਿਆ, ਸਕੀਨਾ ਦੇ ਵਾਰਸ। ਪਰ ਇਹਦੇ ਵਿੱਚ ਮੇਰਾ ਕੀ ਦੋਸ਼? ਉਹਨੇ ਨਾਲ ਹੀ ਆਪਣੀ ਸਫਾਈ ਵਿੱਚ ਕਹਿ ਦਿੱਤਾ। ਵਾਰਸ? ਸਕੀਨਾ ਦੇ ਵਾਰਸ? ਤਾਈ ਚਿੱਤ ਕੇ ਲਫ਼ਜ਼ ਵਾਰਸ ਦੁਹਰਾਇਆ। ਘਰ ਵਾਲੀ ਦਾ ਗੁੱਸੇ ਨਾਲ ਲਾਲ ਹੋਇਆ ਚਿਹਰਾ ਤੇ ਨਫ਼ਰਤ ਭਰੀਆਂ ਅੱਖਾਂ ਨੂੰ ਵੇਖਣ ਦਾ ਹੌਸਲਾ ਇਮਾਮਦੀਨ ਨਾ ਕਰ ਸਕਿਆ।
ਤੇ ਉਸ ਘਬਰਾ ਕੇ ਅੱਖਾਂ ਬੰਦ ਕਰ ਲਈਆਂ। ਮੂੰਹੋਂ ਕੁਝ ਨਾ ਬੋਲਿਆ, ਬਸ ਛੇ ਵੱਟ ਲਈ। ਘਰ ਵਾਲੀ ਦੇ ਸਵਾਲਾਂ ਤੋਂ ਕੰਨੀ ਕਤਰਾਉਣ ਲਈ ਦੜ ਵੱਟ ਲਈ। ਤਾਈ ਸੈਕ ਦੇ ਖਾਮਦੇ ਨੂੰ ਗੁੱਸੇ ਨਾਲ ਝਟਕੋ ਘੂਰਦੀ ਹੋਈ ਹੌਲੀ ਹੌਲੀ ਉਹਦੀ ਮੰਜੀ ਕੋਲੋਂ ਪਿੱਛੇ ਹਟ ਗਈ। ਵਿਹੜਿਓਂ ਲਹੂ ਨਾਲ ਲਿਬੜੀ ਚਿੱਟੀ ਚੁੰਨੀ ਕੰਬਦੇ ਹੱਥਾਂ ਨਾਲ ਚੁੱਕੀ, ਚੁਣ ਚੁਣ ਟੁੱਟੀਆਂ ਹੋਈਆਂ ਚੂੜੀਆਂ ਤੇ ਟੁੱਟੇ ਹੋਏ ਕਲਿੱਪਾਂ ਦੇ ਟੋਟੇ ਇਕੱਠੇ ਕੀਤੇ। ਵਾਲਾਂ ਦਾ ਗੁੱਛਾ ਸੰਭਾਲ ਕੇ ਉਂਝੀ ਗੁੱਛਾ ਮੁੱਛਾ ਹੋਇਆ ਚੂੜੀਆਂ ਤੇ ਕਲਿੱਪਾਂ ਦੇ ਟੋਟਿਆਂ ਨਾਲ ਉਹ ਵੀ ਉਸੇ ਖੂਨ ਭਰੀ ਚੁੰਨੀ ਦੇ ਪੱਲੂ ਪੱਲੇ ਬੰਨ੍ਹ ਲਈ। ਚੁੰਨੀ ਨੂੰ ਲਵੇਟ ਕੇ ਉਸ ਪੁਟਲੀ ਬਣਾ ਲਈ। ਦਿਲਾਵਰ ਸਾਰੇ ਵਿਹੜੇ ਨਜ਼ਰਾਂ ਫੇਰ ਆਪਣੀ ਮਾਂ ਨੂੰ ਲੱਭਿਆ, ਪਰ ਉਹਨੂੰ ਮਾਂ ਕਿਧਰੇ ਨਜ਼ਰ ਨਾ ਆਈ। ਨਾ ਹੀ ਮਾਂ ਦੀ ਆਵਾਜ਼ ਕੰਨਾਂ ਵਿੱਚ ਪਈ, ਬਿਸਮਿਲ੍ਲਾ ਮੇਰਾ ਦਿਲਾਵਰ ਆਇਆ। ਠੁੱਕ ਕੇ ਖਲੋਤੇ ਦਿਲਾਵਰ ਨੂੰ ਤਾਈ ਬੜੇ ਪਿਆਰ ਤੇ ਲਾਡ ਨਾਲ ਕੁੱਛੜ ਚੁੱਕਿਆ, ਪੋਟਲੀ ਹੱਥ ਕੀਤੀ। ਇਮਾਮਦੀਨ ਜਿਹੜਾ ਹੁਣ ਤੀਕ ਕਾਣੀ ਅੱਖ ਕਰਕੇ ਘਰ ਵਾਲੀ ਨੂੰ ਚੂੜੀਆਂ ਤੇ ਕਲਿੱਪਾਂ ਦੇ ਟੋਟੇ ਚੁੰਨੀ ਪੱਲੇ ਬੰਦੀ ਨੂੰ ਵੇਖ ਰਿਹਾ ਸੀ, ਸੋਚਣ ਲੱਗਾ, ਹਫੀਜ਼ ਦੇ ਆਉਣ ਤੀਕਰ ਸੰਭਾਲ ਕੇ ਰੱਖੇਗੀ, ਚੱਲੀ ਨਾ ਹੋਵੇ। ਇਮਾਮਦੀਨ ਨਿੰਮਾ ਜਿਹਾ ਮੁਸਕਰਾਇਆ, ਭਲਾ ਗਿਆ ਵਕਤ ਤੇ ਲੰਘ ਗਿਆ ਪਾਣੀ ਵੀ ਕਦੀ ਪਰਤੇ ਨੇ। ਇਮਾਮਦੀਨ ਖਰਲ ਦਾ ਦਿਲ ਕੀਤਾ, ਖੁੱਲ੍ਹ ਕੇ ਹੱਸੇ, ਮੁਸੀਬਤ ਮਗਰੋਂ ਲੱਥੀ। ਭਲਾ ਹੋਇਆ ਲੜ ਨੇੜਿਓਂ ਛੁੱਟਾ, ਮੇਰੀ ਬਾਕੀ ਦੀ ਉਮਰ ਤੇ ਬਚ ਗਈ। ਪਰ ਆਪਣੇ ਵੱਲ ਆਉਂਦੀ ਘਰ ਵਾਲੀ ਨੂੰ ਵੇਖ ਕੇ ਇਮਾਮਦੀਨ ਇੱਕ ਵਾਰ ਫੇਰ ਹੈਰਾਨ ਹੋਇਆ। ਹੁਣ ਕੀ ਆਖੂਏ, ਇਹਦੇ ਚਿਹਰੇ ਤੇ ਵੀ ਸਕੂਨ ਲੱਗਦਾ ਏ। ਤਾਈ ਹੁਣ ਪਾਬੰਦੀ ਆ ਕੇ ਖਲੋ ਗਈ, ਬੜੇ ਆਰਾਮ ਨਾਲ ਸੰਭਲ ਕੇ ਬੋਲੀ, ਸੁਣ ਮਾਮੂ ਖਰਲਾ। ਅੱਜ ਪਹਿਲੀ ਵਾਰ ਉਸ ਆਪਣੇ ਖਾਵੰਦ ਨੂੰ ਮਾਮੂ ਖਰਲਾ ਦੇ ਨਾਂ ਨਾਲ ਬੁਲਾਇਆ। ਇਮਾਮਦੀਨ ਖਰਲ ਹੈਰਾਨੀ ਨਾਲ ਉਹਦੇ ਮੂੰਹ ਵੱਲ ਬਿਟ ਵੇਖੀ ਜਾਂਦਾ ਸੀ। ਖਿਆਲ ਹੀ ਖਿਆਲ ਵਿੱਚ ਉਸ ਆਪਣੀ ਤਾਰੀਫ ਦਾ ਵੇਰਵਾ ਕਰਨ ਦਾ ਚਾਰਾ ਕੀਤਾ। ਤਾਈ ਗੌਰ ਨਾਲ ਵੇਖਦੀ ਹੋਈ ਬੋਲੀ, ਸੁਣ ਗੇਦੀ ਖਰਲ, ਕਦੀ ਮੈਂ ਪੱਲਾ ਪਾ ਕੇ ਨਹੀਂ ਰੋਈ। ਇਮਾਮਦੀਨ ਅਜੇ ਮਾਮੂ ਖਰਲਾ ਦੇ ਵੇਰਵੇ ਵਿੱਚ ਖੁੱਭਾ ਹੋਇਆ ਸੀ, ਮਗਰ ਉਹ ਗੇਦੀ ਖਰਲ ਦਾ ਨਾਂ ਸੁਣ ਕੇ ਹੋਰ ਹੈਰਾਨ ਹੋਇਆ। ਤਾਈ ਹੱਥ ਦਾ ਇਸ਼ਾਰਾ ਕੁੱਛੜ ਚੁੱਕ ਕੇ ਦਿਲਾਵਰ ਵੱਲ ਕੀਤਾ, ਨਾਲ ਉਹ ਪਟੋਕੜੀ ਵਿਖਾਈ ਤੇ ਬੋਲੀ, ਮੈਂ ਖਰਲਾਂ ਦੀ ਮਾਂ ਤੇ ਨਹੀਂ ਬਣ ਸਕੀ, ਪਰ ਖਰਲਾਂ ਦੀ ਇੱਜ਼ਤ ਦੀ ਰਾਖੀ ਕਰਨੀ ਤੇ ਘਰ ਵਸਾਣਾ ਹਰ ਗੈਰਤਵੰਦ ਜ਼ਨਾਨੀ ਦੇ ਖੂਨ ਖਮੀਰ ਨਾਲ ਗੁੰਨਿਆ ਹੁੰਦਾ ਏ। ਮੈਂ ਚੱਲੀ ਆਂ ਬੂਏ ਤੇ ਪਿੰਡ ਜਾ ਕੇ ਖਰਲ ਬਿਰਾਦਰੀ ਨੂੰ ਦਿਲਾਵਰ, ਪੋਟਲੀ ਤੇ ਤੇਰੀ ਕਹਾਣੀ ਸੁਣਾਉਣ। ਕੱਲ ਨੂੰ ਕੋਈ ਖਰਲ ਦਾ ਬੱਚਾ ਇਹ ਨਾ ਆਖੇ, ਜੇ ਬੇਗਮਾਂ ਮਾਂ ਹੁੰਦੀ ਤੇ ਖਬਰ ਜ਼ਰੂਰ ਕਰਦੀ। ਗਿੱਛ ਨਾਲ ਤਾਈ ਦੀ ਆਵਾਜ਼ ਸੰਗ ਵਿੱਚ ਅੜ ਗਈ। ਮੂੰਹ ਫੇਰ ਕੇ ਹਵੇਲੀ ਦੇ ਬਾਹਰਲੇ ਬੂਹੇ ਵੱਲ ਮੁੜੀ। ਇਮਾਮਦੀਨ ਸ਼ਰਮ ਨਾਲ ਸੁੰਗੜ ਗਿਆ। ਬੂਏ ਪਿੰਡ ਜਾ ਕੇ ਖਰਲਾਂ ਵਿੱਚ ਕਾਂਗ ਵੱਟੀ ਫੇਰੇਗੀ, ਖਰਲਾਂ ਦਾ ਬੱਚਾ ਆ ਕੇ ਮੇਰੇ ਮੂੰਹ ਉੱਤੇ ਥੁੱਕੇਗਾ, ਜੱਗ ਵਿੱਚ ਮੇਰੀ ਮੁਹਿੰਮਾਂ ਟੁਰੇਗੀ। ਇਹ ਸੋਚ ਕੇ ਇਮਾਮਦੀਨ ਦੀ ਖਾਨਿਓਂ ਨਿਕਲ ਗਈ। ਉਹਨੇ ਸੋਚਿਆ ਕੁਝ ਹੋਰ ਸੀ, ਹੋ ਗਿਆ ਕੁਝ ਹੋਰ। ਹੱਥ ਜੋੜ ਕੇ ਰੋਕ ਲਈ ਨਵਾਂ। ਉਸ ਉੱਠਣ ਦੀ ਕੋਸ਼ਿਸ਼ ਕੀਤੀ, ਕਮਜ਼ੋਰੀ ਨਾਲ ਮੰਜੀ ਤੇ ਹੀ ਡਿੱਗ ਪਿਆ। ਤਾਈ ਬੂਹਾ ਲੰਘ ਕੇ ਅੱਖਾਂ ਤੋਂ ਓਹਲੇ ਹੋ ਗਈ ਸੀ। ਮਾਮੂ ਖਰਲ ਪਛਤਾਇਆ, ਆਏ ਹਾਏ ਕੀ ਹੋਇਆ ਮੇਰੀ ਮੱਤ ਨੂੰ, ਮੈਨੂੰ ਪਹਿਲੇ ਕਿਉਂ ਨਾ ਸੋਚ ਆਈ। ਮੌਤ ਰੱਬਾ ਮੈਨੂੰ ਮੌਤ ਦੇ, ਉਸ ਵਕਤ ਤੋਂ ਪਹਿਲੇ ਜਿਸ ਵੇਲੇ ਮੈਨੂੰ ਫਿਟਕਾਰ ਪਵੇਗੀ, ਸਾਰੀ ਬਿਰਾਦਰੀ ਮੈਨੂੰ ਤਾਨਾ ਦੇਵੇ। ਗੇਦੀ ਖਰਲ। ਮਾਮੂ ਖਰਲ ਆਪਣੇ ਕਮਜ਼ੋਰ ਹੱਥਾਂ ਨਾਲ ਆਪਣੀ ਸੰਘੀ ਘੁੱਟਣੀ ਸ਼ੁਰੂ ਕੀਤੀ। ਮੌਤ ਖੁਦਾਇਆ ਮੌਤ ਦੇ। ਅਸਮਾਨੀ ਤਾਰੇ ਚਮਕ ਰਹੇ ਸਨ ਤੇ ਇਮਾਮਦੀਨ ਦੀਆਂ ਅੱਖਾਂ ਵਿੱਚ ਨਮੋਸ਼ੀ ਤੇ ਸ਼ਰਮਸਾਰੀ ਦੀ ਜੜੀ ਸੀ।